ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰ ਜਿਹੜੇ ਖਬਰ ਤੇ ਨਜ਼ਰ ਦੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ, ਅਤੇ ਟੁਲਾਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਟਰੱਕ ਵਾਸ਼ ਟੁਲਾਰੀ ਤੋਂ, ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਕਰ ਸਕਦੇ ਹਾਂ। ਇਹ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਧੰਨਵਾਦ ਦਿਲਪ੍ਰੀਤ, ਮਿਹਰਬਾਨੀ ਔਰ ਸਤਿ ਸ਼੍ਰੀ ਅਕਾਲ ਤੁਹਾਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ, ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਜੀ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰ ਰਿਹਾ ਜਾਂ ਵਾਪਰ ਸਕਦਾ। ਤੋ ਇੱਕ ਤਾਂ ਜਿਹੜੇ 3 ਰਾਜਾਂ ਦੇ ਵਿੱਚ ਹੋਈਆਂ ਚੋਣਾਂ ਸੀਗੀਆਂ, ਕਿਉਂਕਿ ਮੇਘਾਲਿਆ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਗੱਠਜੋੜ ਨੂੰ ਬਹੁਮਤ ਨਾ ਮਿਲਣ ਕਰਕੇ ਕਾਂਗਰਸ ਤੇ ਵਿਰੋਧੀ ਧੜਿਆਂ ਦੇ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਪੇਸ਼ ਕੀਤੇ ਜਾ ਰਹੇ ਆ। ਦੋਵਾਂ ਧਿਰਾਂ ਨੇ ਰਾਜਪਾਲ ਗੰਗਾ ਪ੍ਰਸਾਦ ਦੇ ਨਾਲ ਮੁਲਾਕਾਤ ਕਰਕੇ ਪੱਖ ਰੱਖਿਆ। 3 ਕਾਂਗਰਸੀ ਆਗੂ ਕਮਲਨਾਥ, ਅਹਿਮਦ ਪਟੇਲ ਤੇ CP ਜੋਸ਼ੀ ਦੇ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਵਫਦ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਇਹਦੇ ਕਰਕੇ ਉਹਨੂੰ ਸਰਕਾਰ ਬਣਾਉਣ ਲਈ ਸਭ ਤੋਂ ਪਹਿਲਾਂ ਸੱਦਿਆ ਜਾਣਾ ਚਾਹੀਦਾ ਹੈ। ਕਾਂਗਰਸ ਨੂੰ 59 ਮੈਂਬਰੀ ਵਿਧਾਨ ਸਭਾ 'ਚ 21 ਸੀਟਾਂ ਮਿਲੀਆਂ ਨੇ ਤੇ ਉਹ ਬਹੁਮਤ ਤੋਂ 10 ਸੀਟਾਂ ਦੂਰ ਹੈ। ਤ੍ਰਿਪੁਰਾ ਤੇ ਨਾਗਾਲੈਂਡ 'ਚ ਹਾਰ ਦੇ ਝਟਕੇ ਤੋਂ ਮਗਰੋਂ ਮੇਘਾਲਿਆ 'ਚ ਆਪਣੀ ਸ਼ਾਖ ਬਚਾਉਣ ਲਈ ਕਾਂਗਰਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਮੇਘਾਲਿਆ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿੰਸੈਂਟ ਐਚ ਪਾਲਾ ਨੇ ਕਿਹਾ ਜੀ ਕਿ ਖੇਤਰੀ ਪਾਰਟੀਆਂ ਯੂਨਾਈਟਿਡ ਡੈਮੋਕ੍ਰੈਟਿਕ ਪਾਰਟੀ ਦੀਆਂ 6 ਦੀਆਂ ਸੀਟਾਂ ਨੇ, ਪੀਪਲਜ਼ ਡੈਮੋਕ੍ਰੈਟਿਕ ਫਰੰਟ 4 ਉਹਦੀਆਂ ਸੀਟਾਂ ਨੇ, ਉਹ ਕਾਂਗਰਸ ਨੂੰ ਹਮਾਇਤ ਦੇਣਗੀਆਂ। ਉਹਨਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਦੂਜੇ ਪਾਸੇ ਤ੍ਰਿਪੁਰਾ ਤੇ ਭਾਜਪਾ ਤੇ ਉਹਦੀ ਭਾਈਵਾਲ ਪਾਰਟੀ ਇੰਡੀਜੀਨਸ ਪੀਪਲਜ਼ ਫਰੰਟ ਆਫ ਤ੍ਰਿਪੁਰਾ IPFD ਤੇ ਨਵੇਂ ਚੁਣੇ ਵਿਧਾਇਕ ਜਿਹੜੇ ਨੇ 6 ਮਾਰਚ ਨੂੰ ਬੈਠਕ ਜਿਹੜੀ ਹੈ ਜੀ ਇਹਨਾਂ ਦੀ ਹੋਊਗੀ। ਨਾਗਾਲੈਂਡ ਦੀ ਰਾਜਨੀਤੀ ਦੇ ਵਿੱਚ ਜਿਹੜਾ ਜੀ NDP ਆਗੂ ਨੇਫਿਊ ਰੀਓ ਤੇ ਉਹਦੇ ਮਗਰੋਂ ਮੁੱਖ ਮੰਤਰੀ TR ਜੇਲਿਆਂਗ ਦੋਵਾਂ ਦੇ ਵਿਚਾਲੇ ਨਾਗਾਲੈਂਡ ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਰਾਜਪਾਲ ਦੇ ਕੋਲੇ ਪੇਸ਼ ਕੀਤਾ ਗਿਆ। ਔਰ 60 ਮੈਂਬਰੀ ਵਿਧਾਨ ਸਭਾ ਲਈ ਦੋਵਾਂ ਪਾਰਟੀਆਂ ਨੇ ਆਪਣੇ ਕੋਲ ਬਹੁਮਤ ਹੋਣ ਦਾ ਦਾਅਵਾ ਕੀਤਾ। ਔਰ ਨਾਗਾਲੈਂਡ ਦੇ ਰਾਜਪਾਲ ਜਿਹੜੇ ਨੇ ਉਹਨਾਂ ਨੇ NDPP ਆਗੂ ਨੇਫਿਊ ਰੀਓ ਤੇ ਮੁੱਖ ਮੰਤਰੀ TR ਜੇਲਿਆਂਗ ਦੋਵਾਂ ਨੂੰ ਸਰਕਾਰ ਬਣਾਉਣ ਦੇ ਵਾਸਤੇ ਆਪਣੇ ਆਪਣੇ ਹਮਾਇਤ ਵਾਲੇ ਵਿਧਾਇਕਾਂ ਦੇ ਦਸਤਖਤ ਵਾਲੇ ਕਾਗਜ਼ 48 ਘੰਟਿਆਂ ਦੇ ਵਿੱਚ ਜਮ੍ਹਾਂ ਕਰਵਾਉਣ ਦਾ ਸਮਾਂ ਜਿਹੜਾ ਜੀ ਉਹ ਦਿੱਤਾ। ਸੋ ਅਗਲੇ ਕੁਝ ਦਿਨਾਂ ਦੇ ਦੌਰਾਨ ਇੱਥੇ ਜਿਹੜੀ ਹੈ ਜੀ ਉਹ ਸਰਕਾਰ ਨਵੀਆਂ ਜਿਹੜੀ ਜੀ ਉਹ ਹੋਣ ਦੇ ਵਿੱਚ ਆ ਜਾਣਗੀਆਂ। ਔਰ ਤ੍ਰਿਪੁਰਾ ਦੇ ਵਾਸਤੇ ਜੇ ਕਿਹਾ ਜਾਵੇ ਤਾਂ ਝਟਕਾ ਜਿਹੜਾ ਜੀ ਉਹ ਸਭ ਤੋਂ ਵੱਧ ਲੋਕਾਂ ਨੂੰ ਇਹ ਲੱਗਿਆ ਕਿ ਮਾਣਿਕ ਸਰਕਾਰ ਇਸ ਤਰ੍ਹਾਂ ਦੇ ਮੁੱਖ ਮੰਤਰੀ ਨੇ 25 ਸਾਲ ਉਹ ਮੁੱਖ ਮੰਤਰੀ ਰਹੇ ਔਰ ਲੈ ਦੇ ਕੇ ਨਾ ਉਹਦੇ ਕੋਲੇ ਕੋਈ ਆਪਣਾ ਘਰ ਹੈ, ਨਾ ਉਹਦੇ ਕੋਲੇ ਕੋਈ ਪ੍ਰੋਪਰਟੀ ਹੈ, ਕਿਤੇ 3000 ਰੁਪਈਆ ਉਹਦੇ ਅਕਾਊਂਟ ਦੇ ਵਿੱਚ ਜਮ੍ਹਾਂ ਆ, ਪਰ ਲੋਕਾਂ ਨੇ ਇੱਕ ਇਮਾਨਦਾਰ ਮੁੱਖ ਮੰਤਰੀ ਵੀ ਜਿਹੜਾ ਜੀ ਉਹ ਨਹੀਂ ਬਖਸ਼ਿਆ। ਹਾਲਾਂਕਿ ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਸਿਰਫ 1.5% ਵੋਟ ਬੈਂਕ ਦਾ ਜਿਹੜਾ ਜੀ ਉਹ ਫਰਕ ਪਿਆ। 1.5% ਵੋਟ ਬੈਂਕ ਜਿਹੜਾ ਸੀ ਉਹਨਾਂ ਦਾ ਤਿਲਕ ਗਿਆ ਔਰ ਉਸ 1.5% ਵੋਟ ਬੈਂਕ ਨੇ ਜਿਹੜਾ ਸੀ ਉੱਥੇ BJP ਲੈਣ ਦੀ ਇਹ ਗੜ੍ਹ ਜਿਹੜਾ ਸੀਗਾ ਜੀ ਉਹ ਸਮਾਪਤ ਹੋ ਗਿਆ। ਔਰ ਸ਼ਾਇਦ ਤੁਸੀਂ ਇਹ ਕਹਿ ਲਓ ਕਿ ਇਮਾਨਦਾਰ ਬੰਦੇ ਦਾ ਰਾਜਨੀਤੀ ਦੇ ਵਿੱਚੋਂ ਵੀ ਪਤਨ ਹੋ ਗਿਆ, ਤਕਰੀਬਨ ਖਾਤਮੇ ਵੱਲ ਨੂੰ ਜਿਹੜਾ ਸੀਗਾ ਜੀ ਉਹ ਚਲੇ ਗਿਆ ਇਹ ਸਾਰਾ ਕੁਛ। ਅੱਜ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਜੀ ਉਹ ਸ਼ੁਰੂ ਹੋ ਰਿਹਾ। ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਸਣੇ ਇਹਨਾਂ ਮੁੱਦਿਆਂ ਦੇ ਉੱਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਵਿਰੋਧੀ ਧਿਰ ਦੇ ਵਿਚਾਲੇ ਸਿੰਘ ਫਸਣ ਦੇ ਆਸਾਰ ਨੇ। ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪਾਰਲੀਮੈਂਟ ਬਜਟ ਇਜਲਾਸ ਦੇ ਵਿੱਚ ਸਰਕਾਰ ਆਰਥਿਕ ਭਗੌੜਿਆਂ ਬਾਰੇ ਬਿੱਲ ਤੇ ਟ੍ਰਿਪਲ ਤਲਾਕ ਦੇ ਬਿੱਲ ਪਾਸ ਕਰਾਉਣ ਦੀ ਭਰਪੂਰ ਜਿਹੜੀ ਹੈ ਜੀ ਕੋਸ਼ਿਸ਼ ਕਰੂਗੀ। 12,700 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ ਵਿਦੇਸ਼ ਜਿਹੜਾ ਸੀਗਾ ਜੀ ਉਹ ਦੌੜ ਜਾਣ ਤੋਂ ਬਾਅਦ ਜੋ ਕੁਝ ਜਿਹੜਾ ਜੀ ਇੱਥੇ ਏਡਾ ਵੱਡਾ ਜਿਹੜਾ ਜੀ ਉਹ ਮਚਿਆ, ਇਹਦੇ ਕਰਕੇ ਸਰਕਾਰ ਆਰਥਿਕ ਅਪਰਾਧ ਰੋਕਣ ਵਾਲਿਆਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਬਿੱਲ ਲਿਆਉਣਾ ਚਾਹ ਰਹੀ ਹੈ। ਵਿਰੋਧੀ ਧਿਰ ਇਸ ਘੁਟਾਲੇ ਦਾ ਜ਼ਿੰਮਾ ਸਰਕਾਰ ਦੇ ਸਿਰ ਜਿਹੜਾ ਦੀ ਉਤਾਰੀ ਹੈ ਤੇ ਕਿਹਾ ਜਾ ਰਿਹਾ ਕਿ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਤੋਂ ਬਾਅਦ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਹਜਮ ਕਰਕੇ ਨੀਰਵ ਮੋਦੀ ਵਿਦੇਸ਼ ਜਾ ਕੇ ਬਹਿ ਗਿਆ ਤੇ ਸਰਕਾਰ ਕਾਰਵਾਈ ਦੇ ਨਾਂ ਦੇ ਉੱਤੇ ਖੇਖਰ ਜਿਹੜਾ ਜੀ ਉਹ ਕਰ ਰਹੀ ਹੈ। ਚੋਣ ਪ੍ਰਚਾਰ ਦੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਹੋਰਾਂ ਦੇ ਉੱਤੇ ਤਿੱਖੇ ਹਮਲੇ ਜਿਹੜੇ ਜੀ ਉਹ ਕੀਤੇ ਸੀਗੇ ਔਰ ਭਾਜਪਾ ਇਹ ਦਲੀਲ ਕਰ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ
ਸਰਕਾਰ ਦੇ ਏਜੰਡੇ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਹੋਈ ਆ। ਇਹ ਸਰਕਾਰ ਨੂੰ ਬਚਾਉਣ ਦੇ ਵਾਸਤੇ ਇੱਕ ਜਿਹੜਾ ਜੀ ਹੋਊਗਾ ਕਿ ਉਹ ਇਹ ਕਹਿਣਗੇ ਕਿ ਅਸੀਂ ਦੇਖੋ ਜੀ ਉੱਥੇ ਜਿੱਤੇ ਆ ਤੇ ਲੋਕਾਂ ਨੇ ਸਾਡੀਆਂ ਪਾਲਿਸੀਜ਼ ਦੇ ਉੱਤੇ ਇੱਕ ਵਾਰੀ ਫੇਰ ਜਿਹੜੀ ਆ ਉਹ ਮੋਹਰ ਲਾਈ ਹੈ। ਦੂਜੇ ਪਾਸੇ ਜਿਹੜੀ ਕੰਪਨੀ ਲਾਅ ਟ੍ਰਿਬਿਊਨਲ ਹੈ ਉਹਨੇ ਨੀਰਵ ਮੋਦੀ ਤੇ ਮੇਹੁਲ ਚੌਕਸੀ ਸਣੇ ਤਕਰੀਬਨ 60 ਜਿਹੜੀਆਂ ਇਕਾਈਆਂ ਨੇ ਉਹਦੇ ਉੱਤੇ ਆਪਣੀ ਜਾਇਦਾਦ ਵਗੈਰਾ ਵੇਚਣ ਤੇ ਰੋਕ ਲਾਤੀ ਹੈ। ਇਹ ਇੱਕ ਤਰਫਾ ਹੁਕਮ ਜਿਹੜੇ ਆ ਕਾਰਪੋਰੇਟ ਮਾਮਲਿਆਂ ਬਾਰੇ ਕੰਪਨੀਜ਼ ਐਕਟ 2013 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਜਿਹੜਾ ਜੀ ਉਹ ਦਿੱਤਾ ਗਿਆ। ਇਹਦੇ ਵਿੱਚ ਗੀਤਾਂਜਲੀ ਜੈਮ, ਗਿੱਲੀ ਇੰਡੀਆ, ਨਕਸ਼ਤਰਾ ਬ੍ਰਾਂਡਸ, ਫਾਇਰ ਸਟਾਰ ਡਾਇਮੰਡ, ਸੋਲਰ ਐਕਸਪੋਰਟਸ ਤੇ ਸਟੈਲਰ ਡਾਇਮੰਡ ਜਿਹੜੇ ਜੀ ਉਹ ਸ਼ਾਮਲ ਨੇ। ਬ੍ਰਿਟਨ ਦੇ ਇੱਕ ਟ੍ਰਿਬਿਊਨਲ ਦੀ ਜਿਹੜੀ ਸੂਚਨਾ ਦੀ ਆਜ਼ਾਦੀ ਜਿਹੜੀ FOI ਹੈ ਉਹਦੇ ਤਹਿਤ ਦੇਸ਼ ਦੀ ਕੈਬਨਿਟ ਦੀਆਂ ਉਹਨਾਂ ਖੁਫੀਆ ਫਾਈਲਾਂ ਦੀ ਮੰਗੀ ਜਾਣਕਾਰੀ ਬਾਰੇ ਫੈਸਲਾ ਸੁਣਾਊਗਾ, ਜਿਹਦੇ ਵਿੱਚ 1984 ਦੇ ਸਾਕਾ ਨੀਲਾ ਤਾਰਾ ਦੇ ਵਿੱਚ ਬ੍ਰਿਟਨ ਸਰਕਾਰ ਦੀ ਸ਼ਮੂਲੀਅਤ ਬਾਰੇ ਖੁਲਾਸਾ ਹੋ ਸਕਦਾ ਹੈ। ਲੰਡਨ ਦੇ ਵਿੱਚ ਫਸਟ ਈਅਰ ਟ੍ਰਿਬਿਊਨਲ ਜਿਹੜਾ ਹੈ ਉਹਦੇ ਵੱਲੋਂ ਭਲਕ ਤੋਂ 3 ਦਿਨਾਂ ਸੁਣਵਾਈ ਸ਼ੁਰੂ ਹੋਵੇਗੀ ਕਿ ਕੀ ਬ੍ਰਿਟਨ ਦੇ ਸੂਚਨਾ ਕਮਿਸ਼ਨ ਦੇ ਵੱਲੋਂ ਇਹ ਫਾਈਲਾਂ ਜਿਹੜੀਆਂ ਸੀ ਉਹ ਜਨਤਕ ਨਾ ਕਰਨ ਦੇ ਕੈਬਨਿਟ ਦਫ਼ਤਰ ਦੇ ਉਸ ਫੈਸਲੇ ਦੀ ਪ੍ਰੋੜਤਾ ਜਿਹੜੀ ਉਹ ਸਹੀ ਸੀ ਜਾਂ ਨਹੀਂ। ਇਹ ਇੱਕ ਫ੍ਰੀਲਾਂਸ ਪੱਤਰਕਾਰ ਹੈ ਜੀ ਫਿਲ ਮਿਲਰ, ਉਹਦੇ ਵੱਲੋਂ KRWD ਦੇ ਵੱਲੋਂ ਕੇਸ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਲੜਿਆ ਜਿਹੜਾ ਜੀ ਉਹ ਜਾ ਰਿਹਾ। ਔਰ ਮਿਲਰ ਨੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਭਾਰਤੀ ਫੌਜ ਦੇ ਆਪਰੇਸ਼ਨ ਲਈ ਉਸ ਵੇਲੇ ਦੀ ਬ੍ਰਿਟਨ ਦੀ ਮਾਰਗਰੇਟ ਥੈਚਰ ਦੇ ਵੱਲੋਂ ਦਿੱਤੀ ਸਹਾਇਤਾ ਦੀ ਪਤਾ ਲਾਉਣ ਦੇ ਵਾਸਤੇ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਮਿਲਰ ਨੇ PTI ਨੂੰ ਜਿਹੜਾ ਵੀ ਦੱਸਿਆ ਕਿ ਸੂਚਨਾ ਦੀ ਆਜ਼ਾਦੀ ਦੀ ਅਰਜ਼ੀ ਪ੍ਰਵਾਨ ਹੋਣੀ ਚਾਹੀਦੀ ਸੀਗੀ ਕਿਉਂਕਿ 1984 ਦੀਆਂ ਘਟਨਾਵਾਂ ਦੇ ਵਿੱਚ ਬ੍ਰਿਟਨ ਦੀ ਸ਼ਮੂਲੀਅਤ ਬਾਰੇ ਜਨਤਕ ਦਿਲਚਸਪੀ ਜਿਹੜੀ ਹੈ ਜੀ ਉਹ ਬਣੀ ਹੋਈ ਆ। 3 ਦਹਾਕੇ ਪੁਰਾਣੇ ਦਸਤਾਵੇਜ਼ ਜਿਹੜੇ ਆ ਜੀ ਉਹ ਨਸ਼ਰ ਕਰਨ ਦੇ ਨਾਲ ਸਫਾਰਤੀ ਸਬੰਧਾਂ ਦੇ ਉੱਤੇ ਕੋਈ ਅਸਰ ਨਹੀਂ ਪੈਣ ਲੱਗਿਆ। ਬ੍ਰਿਟਨ ਤੇ ਭਾਰਤ ਦੋਵਾਂ ਮੁਲਕਾਂ ਦੇ ਵਿੱਚ ਸੂਚਨਾ ਦੇ ਅਧਿਕਾਰ ਨੂੰ ਕਾਨੂੰਨੀ ਮਾਨਤਾ ਜਿਹੜੀ ਹੈ ਜੀ ਉਹ ਦਿੱਤੀ ਜਾ ਚੁੱਕੀ ਹੈ। ਬੜਾ ਅਹਿਮ ਰਹੂਗਾ ਜੀ ਤੇ ਇਸ ਮਾਮਲੇ ਦੇ ਉੱਤੇ ਜੇਕਰ ਇਹ ਕਾਗਜ਼ ਜਿਹੜੇ ਆ ਜੀ ਉਹ ਸਾਹਮਣੇ ਆਉਂਦੇ ਆ ਤੇ ਫਿਰ ਉਹਨਾਂ ਦੇ ਵਿੱਚ ਕੀ ਜਿਹੜਾ ਜੀ ਉਹ ਦੱਸਿਆ ਜਾਂਦਾ ਕਿ ਮਾਰਗਰੇਟ ਥੈਚਰ ਜਿਹੜੇ ਕਿ ਉਦੋਂ ਪ੍ਰਾਈਮ ਮਿਨਿਸਟਰ ਸਨ ਉਹਨਾਂ ਨੇ ਕਿਹੋ ਜਿਹੀ ਮਦਦ ਜਿਹੜੀ ਆ ਜੀ ਉਦੋਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਦੀ ਸਾਕਾ ਨੀਲਾ ਤਾਰਾ ਸਬੰਧ ਦੇ ਵਿੱਚ ਕੀਤੀ ਸੀਗੀ। ਇਸ ਵੇਲੇ ਸੱਤਾ ਤੋਂ ਬਾਹਰ ਜਿਹੜਾ ਜੀ ਉਹ ਰਹਿਣ ਦੇ ਬਾਵਜੂਦ ਬਾਦਲ ਪਰਿਵਾਰ ਦਾ ਟਰਾਂਸਪੋਰਟ ਦਾ ਬਿਜ਼ਨਸ ਲਗਾਤਾਰ ਵਧ ਰਿਹਾ। ਅਕਾਲੀ ਦਲ ਭਾਜਪਾ ਸਰਕਾਰ ਦੇ ਵੇਲੇ ਕਾਂਗਰਸ ਦੇ ਵੱਲੋਂ ਟਰਾਂਸਪੋਰਟ ਦੇ ਉੱਤੇ ਕਬਜ਼ੇ ਦੇ ਦੋਸ਼ ਲਾਏ ਜਾਂਦੇ ਹੁੰਦੇ ਸੀਗੇ। ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਬੜਾ ਉੱਭਰਦਾ ਰਿਹਾ। ਤੀਜੀ ਧਿਰ ਜਿਹੜੀ ਸੀ ਆਮ ਆਦਮੀ ਪਾਰਟੀ ਉਹਨੇ ਬਾਦਲਾਂ ਦੇ ਟਰਾਂਸਪੋਰਟ ਕਾਰਡ ਨੂੰ ਵੱਡੇ ਪੱਧਰ ਦੇ ਉੱਤੇ ਉਠਾਇਆ ਸੀਗਾ। 1 ਸਾਲ ਸੱਤਾ ਤੋਂ ਬਾਹਰ ਰਹਿਣ ਦੇ ਮਗਰੋਂ ਵੀ ਇਸ ਪਰਿਵਾਰ ਦੀਆਂ ਬੱਸਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਉਹ ਇੱਕ ਕੰਪਨੀ ਦੇ ਸਾਰੇ ਬੱਸ ਪਰਮਿਟ ਉਹਨੇ ਆਪਣੇ ਕੰਟਰੋਲ ਦੇ ਵਿੱਚ ਲੈ ਲਏ ਆ ਜੀ, ਮੁੱਲ ਲੈ ਲਿਆ। ਤੋਂ ਇਸ ਤੋਂ ਇਲਾਵਾ 3 ਹੋਰ ਟਰਾਂਸਪੋਰਟ ਕੰਪਨੀਆਂ ਦੇ ਪਰਮਿਟ ਹਾਸਲ ਕਰਨ ਦੇ ਵਾਸਤੇ ਗੱਲਬਾਤ ਅੰਤਿਮ ਦੌਰ ਦੇ ਵਿੱਚ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਜਿਹੜੀਆਂ ਨੇ ਜੀ ਇਹਦੇ ਚ ਕਰੀਬ 40 ਹੋਰ ਬੱਸਾਂ ਜੁੜਨ ਜਾ ਰਹੀਆਂ ਨੇ। ਔਰ ਇਸ ਕੰਪਨੀ ਦੇ ਮੈਨੇਜਰ ਭਾਵੇਂ ਚੁੱਪ ਨੇ ਪਰ DMS ਬੱਸ ਟਰਾਂਸਪੋਰਟ ਕੰਪਨੀ ਦੇ ਜਿਹੜੇ ਮਾਲਕ ਨੇ ਅਮਰਜੀਤ ਸਮਰਾ ਜਿਹੜੇ ਸਾਬਕਾ ਮੰਤਰੀ ਨੇ, ਜਲੰਧਰ ਤੋਂ ਸਾਬਕਾ ਵਿਧਾਇਕ ਵੀ ਨੇ, ਉਹਨਾਂ ਨੇ ਇਹਨਾਂ ਸੌਦਿਆਂ ਦੀ ਤਸਦੀਕ ਕੀਤੀ ਹੈ। ਜਿਹੜੇ ਅਮਰਜੀਤ ਸਮਰਾ ਨੇ ਜੀ ਉਹ ਕਹਿੰਦੇ ਨੇ ਕਿ ਉਹਨਾਂ ਦੀ ਕੰਪਨੀ ਜਿਹੜੀ ਆ ਉਹ ਬਾਦਲਾਂ ਨੂੰ ਸਾਰੀਆਂ ਦੀਆਂ ਸਾਰੀਆਂ 14 ਬੱਸਾਂ ਦੇ ਪਰਮਿਟ ਜਿਹੜੇ ਆ ਜੀ ਉਹ ਵੇਚ ਰਹੀ ਹੈ। ਜਿਹੜੇ ਸਮਰਾ ਸਾਹਿਬ ਨੇ ਉਹ ਕਹਿੰਦੇ ਨੇ ਕਿ ਛੋਟੇ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਦਾ ਹੁਣ ਕੋਈ ਹੱਜ ਜਿਹੜਾ ਜੀ ਉਹ ਨਹੀਂ ਰਹਿ ਗਿਆ। ਇਹ ਮੁਨਾਫੇ ਵਾਲਾ ਕਾਰੋਬਾਰ ਨਹੀਂ। ਜੇ 14 ਬੱਸਾਂ ਵਾਲੇ ਕਹਿੰਦੇ ਆ ਕਿ ਇਹ ਛੋਟੀ ਕੰਪਨੀ ਦਾ ਹੱਜ ਨਹੀਂ ਰਹਿ ਗਿਆ ਤੇ ਫਿਰ ਜਿਹੜੇ 1-2 ਬੱਸਾਂ ਵਾਲੇ ਨੇ ਉਹਨਾਂ ਦਾ ਕੀ ਹਸ਼ਰ ਹੋਊਗਾ ਇਹ ਤੁਸੀਂ ਸੋਚ ਸਕਦੇ ਹੋ। ਸਮਰਾ ਨੇ ਜਿਹੜੇ ਮਿਸਟਰ ਸਮਰਾ ਇਹ ਕਹਿੰਦੇ ਨੇ ਕਿ ਪ੍ਰਿੰਸ ਬੱਸ ਸਰਵਿਸ ਦੀਆਂ ਬੱਸਾਂ ਦੇ ਸੌਦਾ ਅਜੇ ਜਿਹੜਾ ਜੀ ਨਹੀਂ ਕੀਤਾ ਜਾ ਰਿਹਾ ਪਰ ਇਹਦੇ ਚ ਪਰਿਵਾਰ ਦੀ ਹੋਰ ਟਰਾਂਸਪੋਰਟ ਦੀ ਜਿਹੜੀ ਹੈ ਜੀ ਉਹ ਹਿੱਸੇਦਾਰੀ ਹੈ। ਮਾਨਸਾ ਦੇ ਵਿੱਚ ਆਧਾਰਿਤ ਪੰਜਾਬ ਬੱਸ ਸਰਵਿਸ ਤੇ ਲਾਡੀ ਟਰਾਂਸਪੋਰਟ ਤੇ ਜਲੰਧਰ ਆਧਾਰਿਤ ਰਾਜਦੀਪ ਟਰਾਂਸਪੋਰਟ ਨੇ ਵੀ ਸੌਦਿਆਂ ਦੀ ਗੱਲਬਾਤ ਹੋਣ ਤੋਂ ਜਿਹੜਾ ਜੀ ਇਨਕਾਰ ਕੀਤਾ। ਇਹਨਾਂ ਕੰਪਨੀਆਂ ਦੇ ਕੁਝ ਆਪਰੇਟਰ ਤੇ ਮੈਨੇਜਰਾਂ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਨਵੇਂ ਮਾਲਕਾਂ ਨੂੰ ਰਿਪੋਰਟ ਜਿਹੜੀ ਹੈ ਜੀ ਉਹ ਦੇ ਰਹੇ ਨੇ। ਪੰਜਾਬ ਬੱਸ ਸਰਵਿਸ ਦੇ ਜਿਹੜੇ ਨੇ ਜੀ ਉਹ ਕਹਿੰਦੇ ਆ ਕਿ ਆਪਣੀਆਂ ਬੱਸਾਂ ਦੀ ਵਿਕਰੀ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਅਫਵਾਹਾਂ ਨੇ ਪਰ ਇਹ ਕਿਹਾ ਜਾ ਰਿਹਾ ਕਿ ਇਹ ਜਾਂ ਤਾਂ ਸੌਦੇ ਜਿਹੜੇ ਹੋ ਗਏ ਆ ਜਾਂ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜੇ ਆ ਜੀ ਉਹ ਇਹ ਸੌਦੇ ਹੋ ਜਾਣੇ ਆ। ਅੰਦਰੂਨੀ ਜਿਹੜੀਆਂ ਰਿਪੋਰਟਾਂ ਨੇ ਉਹ ਕਹਿੰਦੀਆਂ ਨੇ ਕਿ ਜ਼ਿਆਦਾਤਰ ਟਰਾਂਸਪੋਰਟਰਸ ਨੂੰ ਨੁਕਸਾਨ ਝੱਲਣਾ ਪੈ ਰਿਹਾ ਫਿਰ ਵੀ ਕੁਝ ਦਾ ਕਾਰੋਬਾਰ ਜਿਹੜਾ ਜੀ ਉਹ ਵੱਧ ਫੁੱਲ ਰਿਹਾ। ਕਾਂਗਰਸ ਸਰਕਾਰ ਤੇ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਦੇ ਵਿੱਚ ਦੇਰੀ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਇਹ ਇੱਕ ਕੰਮ ਕਰ ਰਹੀ ਹੈ ਕਿ ਛੋਟੇ ਟਰਾਂਸਪੋਰਟਰ ਜਿਹੜੇ ਨੇ ਜੀ ਉਹ ਅੱਤ ਕੇ
ਜਿਹੜਾ ਜੀ ਉਹ ਵੱਡੇ ਟਰਾਂਸਪੋਰਟਰਾਂ ਦੇ ਕੋਲੇ ਆਪਣੇ ਜਿਹੜੇ ਪਰਮਿਟ ਨੇ ਉਹ ਵੇਚ ਰਹੇ ਨੇ ਤੇ ਜਿਹੜੀ ਵੱਡੀ ਟਰਾਂਸਪੋਰਟ ਕੰਪਨੀਆਂ ਦੀ ਉਹ ਹੋਰ ਵੱਡੀ ਹੁੰਦੀ ਤੁਰੀ ਜਾ ਰਹੀ ਹੈ ਜੀ। ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਉਦਾਸ ਕਰ ਦੇਣ ਵਾਲਾ ਪਹਿਲੂ ਹੁੰਦਾ ਜੀ, ਸ਼ਾਇਦ ਹੀ ਕੋਈ ਜਿਹੜਾ ਬੁਲੇਟਿਨ ਹੋਵੇ ਜਿਹਦੇ ਵਿੱਚ ਗੱਲਬਾਤ ਨਾ ਕਰਦੇ ਹੋਈਏ ਇਹਨਾਂ ਖੁਦਕੁਸ਼ੀਆਂ ਦੀ, ਔਰ ਇਹ ਖੁਦਕੁਸ਼ੀਆਂ ਨਿਰੰਤਰ ਜਿਹੜਾ ਜੀ ਉਹ ਜਾਰੀ ਨੇ, ਠੱਲਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤਾਂ ਸਹੀ ਪੁੱਛੋ ਤਾਂ ਇਹਦੀ ਜਿਹੜੀ ਗੱਲਬਾਤ ਹੁੰਦੀ ਸੀ ਪਹਿਲਾਂ ਉਹ ਵੀ ਹੁਣ ਹੋਣੋਂ ਹਟ ਗਈ ਸਰਕਾਰੀ ਦਰਬਾਰੇ। ਇੱਕ ਜਿਹੜਾ ਜੀ ਲਾਇਆ ਸੀਗਾ ਮੇਲਾ, ਜਿਹੜਾ ਇੱਕ ਕਰਜ਼ ਮਾਫੀ ਵਾਲਾ, ਇਹ ਕਿਹਾ ਜਾ ਰਿਹਾ ਕਿ ਦੂਜਾ ਮੇਲਾ ਲੱਗੂਗਾ, ਉਹਦੇ ਤੋਂ ਬਾਅਦ ਕੀ ਹਾਲ ਹੋਊਗਾ, ਕਿਸ ਤਰੀਕੇ ਦੇ ਨਾਲ ਜਿਹੜੀਆਂ ਦੀ ਖੁਦਕੁਸ਼ੀਆਂ ਰੋਕੀਆਂ ਜਾਣਗੀਆਂ। ਮੈਨੂੰ ਲੱਗਦਾ ਹੈ ਕਿ ਜਿਹੋ ਜਿਹੇ ਯਤਨ ਖਾਸ ਤੌਰ ਦੇ ਉੱਤੇ ਕਰਜ਼ਾ ਮਾਫੀ ਵਾਲੇ ਯਤਨ ਨਹੀਂ, ਇਸ ਤੋਂ ਬਿਨਾਂ ਜਿਹੜਾ ਜੀ ਇੱਕ ਜਿਹੜੇ ਯਤਨ ਹੋਣੇ ਚਾਹੀਦੇ ਸੀਗੇ ਉਹ ਨਹੀਂ ਜਿਹੜੇ ਵੀ ਹੋ ਰਹੇ ਕਿ ਇਹ ਖੁਦਕੁਸ਼ੀਆਂ ਰੋਕੀਆਂ ਜਾਣ, ਨਿਰੰਤਰ ਜਾਰੀ ਨੇ। ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੀਆਂ ਦੀ 4 ਜਗ੍ਹਾ ਦੇ ਉੱਤੇ ਖੁਦਕੁਸ਼ੀਆਂ ਹੋਈਆਂ। ਝਨੀਰ ਦੇ ਵਿੱਚ ਕੋਟ ਧਰਮੂ ਦਾ 28 ਸਾਲਾ ਨੌਜਵਾਨ ਬਿੱਕਰ ਸਿੰਘ ਜਿਹੜਾ ਸੀਗਾ ਜੀ ਉਹ ਕਰਜ਼ੇ ਦੀ ਮਾਰ ਤੋਂ ਅੱਤ ਕੇ ਫਾਹਾ ਲੈ ਕੇ ਉਹਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। 1 ਏਕੜ ਇਹਦੇ ਕੋਲੇ ਜ਼ਮੀਨ ਸੀ, 3 ਲੱਖ ਤੋਂ ਵੱਧ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਸੀਗਾ ਜੀ, ਔਰ ਉਹਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਭਵਾਨੀਗੜ੍ਹ ਦੇ ਨੇੜੇ ਪੈਂਦਾ ਪਿੰਡ ਰਾਮਪੁਰ, ਇਹਦੇ ਵਿੱਚ ਕਰਜ਼ੇ ਦੇ ਬੋਝ ਕਰਕੇ ਕਿਸਾਨ ਜਿਹੜਾ ਸੀ ਉਹ ਨਹਿਰ ਦੇ ਵਿੱਚ ਛਾਲ ਮਾਰ ਗਿਆ। ਉਹਦੀ ਲਾਸ਼ ਜਿਹੜੀ ਹੈ ਜੀ ਖਨੌਰੀ ਨੇੜੇ ਨਹਿਰ ਦੇ ਵਿੱਚੋਂ ਮਿਲੀ ਆ, ਔਰ ਇਹ ਜਿਹੜਾ ਜੀ ਪਤਾ ਲੱਗਾ ਕਿ ਜਿਹੜਾ ਇਹਦੇ ਉੱਤੇ ਕੋਈ 10 ਲੱਖ ਰੁਪਏ ਦਾ ਕਰਜ਼ਾ ਸੀਗਾ, ਜਿਹਦੇ ਕਰਕੇ ਉਹ ਪਰੇਸ਼ਾਨ ਜਿਹੜਾ ਰਹਿੰਦਾ ਸੀਗਾ। 2.5 ਏਕੜ ਜ਼ਮੀਨ ਉਹਦੇ ਕੋਲੇ ਸੀਗੀ ਸਾਰੀ। ਫਤਿਹਗੜ੍ਹ ਸਾਹਿਬ ਦੇ ਵਿੱਚ ਮੁਕਾਰੋਂਪੁਰ ਪੈਂਦਾ ਜੀ, ਇੱਥੇ 36 ਸਾਲਾਂ ਦਾ ਕਿਸਾਨ ਸੁਖਵਿੰਦਰ ਸਿੰਘ ਜਿਹੜਾ ਸੀਗਾ ਉਹ ਵੀ ਕਰਜ਼ੇ ਦਾ ਜਿਹੜਾ ਬੈਂਕ ਸੀ ਉਹਨੂੰ ਨਿਕਲ ਗਿਆ। 20 ਲੱਖ ਰੁਪਏ ਦਾ ਕਰਜ਼ਾ ਉਹਦੇ ਉੱਤੇ ਸੀਗਾ, ਨਹਿਰ ਦੇ ਵਿੱਚ ਛਾਲ ਮਾਰ ਕੇ ਉਹਨੇ ਵੀ ਆਪਣੀ ਜਾਨ ਜਿਹੜੀ ਸੀ ਉਹ ਦੇਤੀ। ਉਹਦੇ ਕੋਲੇ 6 ਏਕੜ ਜ਼ਮੀਨ ਹੈ ਜਿਹਦੇ ਉੱਤੇ ਉਹਨੇ ਕਰਜ਼ਾ ਜਿਹੜਾ ਦੀ ਉਹ ਲਿਆ ਹੋਇਆ ਸੀਗਾ। ਉਹਦਾ ਇੱਕ ਮੁੰਡਾ ਵਿਦੇਸ਼ ਵੀ ਚਲੇ ਗਿਆ ਕਰਜ਼ੇ ਨੂੰ ਲਾਉਣ ਲਈ, ਪਰ ਕਰਜ਼ਾ ਉਤਾਰਨ ਦੇ ਵਿੱਚ ਉਹ ਫੇਲ ਜਿਹੜਾ ਦੀ ਉਹ ਹੋਇਆ। ਉਹਨੇ ਕੁਛ ਜ਼ਮੀਨ ਵੇਚੀ, 10 ਲੱਖ ਰੁਪਏ ਦਾ ਕਰਜ਼ਾ ਲਾ ਵੀ ਦਿੱਤਾ, ਪਰ 20 ਲੱਖ ਰੁਪਏ ਦਾ ਕਰਜ਼ਾ ਅਜੇ ਵੀ ਉਹਦੇ ਸਿਰ ਜਿਹੜਾ ਦੀ ਉਹ ਖੜਾ ਸੀਗਾ। 15 ਲੱਖ ਰੁਪਇਆ ਜਿਹੜਾ ਸੀਗਾ ਦੀ ਮੋਹਾਲੀ ਦੇ ਇੱਕ ਬੈਂਕ ਦਾ ਉਹਦੇ ਸਿਰ ਕਰਜ਼ਾ ਸੀਗਾ। ਉਹਦੇ ਮੁੰਡੇ ਨੇ ਵਿਦੇਸ਼ ਚੋਂ ਆ ਕੇ ਇੱਥੇ ਜਿਹੜਾ ਦੁੱਧ ਵਗੈਰਾ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਦੇ ਵਿੱਚ ਸਕਸੈਸ ਜਿਹੜਾ ਦੀ ਉਹ ਨਹੀਂ ਹੋ ਸਕਿਆ। ਦਿੜਬਾ ਮੰਡੀ ਦੇ ਵਿੱਚ ਚੌਥੀ ਜਿਹੜੀ ਹੈ ਜੀ ਉਹ ਪਿੰਡ ਛਾਜਲੀ ਦੇ ਵਿੱਚ ਕਰਜ਼ੇ ਤੋਂ ਪਰੇਸ਼ਾਨ ਇੱਕ ਖੇਤ ਮਜ਼ਦੂਰ ਜਿਹੜਾ ਜੀ ਉਹਦੀ ਖੁਦਕੁਸ਼ੀ ਹੋਈ ਆ। 45 ਸਾਲਾਂ ਦਾ ਸੀਗਾ ਬੂਟਾ ਸਿੰਘ ਜਿਹੜਾ ਜੀ, ਆਰਥਿਕ ਤੰਗੀ ਕਰਕੇ ਉਹ ਪਰੇਸ਼ਾਨ ਜਿਹੜਾ ਰਹਿੰਦਾ ਸੀਗਾ। ਉਹਨੇ ਉਹਦੀ ਜਿਹੜੀ ਮ੍ਰਿਤਕ ਇੱਕ ਲੜਕੀ ਸੀ ਉਹ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ, ਉਹਦੇ ਇਲਾਜ ਦੇ ਵਾਸਤੇ ਉਹਨੇ ਕਰਜ਼ਾ ਚੁੱਕਿਆ ਹੋਇਆ ਸੀਗਾ। 9 ਮਹੀਨੇ ਪਹਿਲਾਂ ਉਹਨੇ ਆਪਣੀ ਕੁੜੀ ਦਾ ਵਿਆਹ ਵੀ ਜਿਹੜਾ ਜੀ ਉਹ ਕੀਤਾ, ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਤੇ ਹੁਣ ਇਹ ਪੰਡ ਜਿਹੜੀ ਸੀ ਉਹ ਸਹਿ ਨਾ ਸਕਿਆ, ਜਿਹਦੇ ਕਰਕੇ ਇਹ ਚੌਥੀ ਖੁਦਕੁਸ਼ੀ ਜਿਹੜੀ ਹੋਈ। 24 ਘੰਟਿਆਂ ਦੇ ਦੌਰਾਨ ਚਿੜੀ ਦੇ ਪਹੁੰਚੇ ਜਿੰਨੇ ਪੰਜਾਬ ਦੇ ਵਿੱਚ 4 ਖੁਦਕੁਸ਼ੀਆਂ ਜਿਹੜੀਆਂ ਦੀ ਉਹ ਹੋਈਆਂ। ਇਹ ਰੋਜ਼ ਦੀਆਂ ਖਬਰਾਂ ਨੇ, ਇੱਕ ਦੀ ਸਿਆਹੀ ਨਹੀਂ ਸੁੱਕਦੀ, ਅਗਲੀਆਂ ਜਿਹੜੀਆਂ ਦੀ ਉਹ ਖੁਦਕੁਸ਼ੀਆਂ ਹੋ ਜਾਂਦੀਆਂ ਨੇ। ਪੰਜਾਬ ਜਿਹੜਾ ਦੀ ਉਹ ਇਹੋ ਜਿਹੀਆਂ ਸਮੱਸਿਆਵਾਂ ਦੇ ਪ੍ਰਤੀ ਰਾਜਨੀਤਿਕ ਲੋਕ ਕਿੰਨਾ ਕੁ ਜਿਹੜਾ ਦੀ ਉਹ ਸੋਚਦੇ ਨੇ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਉਹਨਾਂ ਦਾ ਜਿਹੜਾ ਧਿਆਨ ਹੈ ਜੀ ਉਹ ਦੂਜੀਆਂ ਸਿਆਸੀ ਜੋੜ ਤੋੜ ਜਿਹੜਾ ਦੀ ਉਧਰ ਲੱਗਿਆ ਹੋਇਆ। ਔਰ ਇੱਕ ਮਸਲਾ ਜਿਹੜਾ ਦੀ ਇਸ ਵੇਲੇ ਭਖ ਰਿਹਾ, ਪਹਿਲਾਂ ਤਾਂ ਤੁਸੀਂ ਕਹਿ ਲਓ ਕਿ ਜਿਹੜਾ ਸੀਜ਼ ਫਾਇਰ ਰਿਹਾ ਕਾਂਗਰਸ ਤੇ ਬੀਜੇਪੀ ਦੇ ਵਿਚਾਲੇ, ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਨੂੰ ਸੱਤਾ ਜਿਹੜੀ ਹੈ ਜੀ ਉਹ ਬੀਜੇਪੀ ਦੀ ਵਜ੍ਹਾ ਕਰਕੇ ਇੱਥੇ ਆਈ, ਇਸੇ ਕਰਕੇ ਨਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਕੁਛ ਕਦੀ ਬੋਲਦੇ, ਨਾ ਭਾਰਤੀ ਜਨਤਾ ਪਾਰਟੀ ਜਿਹੜੀ ਸੀ ਉਹ ਕੁਛ ਮੁੱਖ ਮੰਤਰੀ ਹੋਰਾਂ ਦੇ ਖਿਲਾਫ ਬੋਲਦੀ, ਔਰ ਗੁਲਦਸਤੇ ਜਿਹੜੇ ਸੀ ਉਹ ਦਿੰਦੇ ਰਹੇ। ਹਾਲਾਂਕਿ ਪੰਜਾਬ ਨੂੰ ਕੇਂਦਰ ਤੋਂ ਮਿਲਿਆ ਕੁਛ ਨਹੀਂ, ਪਰ ਹੁਣ ਜਿਹੜੀ ਹੈ ਜੀ ਇੱਕ ਨਵੀਂ ਸ਼ਬਦੀ ਜੰਗ ਸ਼ੁਰੂ ਹੋ ਚੁੱਕੀ ਹੈ ਪੰਜਾਬ ਕਾਂਗਰਸ ਦੇ ਵਿਚਾਲੇ ਤੇ ਬੀਜੇਪੀ ਦੇ ਵਿਚਾਲੇ। ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ 2 ਦਿਨ ਪਹਿਲਾਂ ਬਿਆਨ ਇੱਕ ਦੇ ਦਿੱਤਾ ਸੀਗਾ ਕਿ ਜਿਹੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਬਾਰੇ 'ਚ ਉਹਨਾਂ ਨੇ ਇਸ਼ਾਰਾ ਕੀਤਾ ਸੀ ਵੀ ਉਹ ਤਾਂ ਬੰਦਾ ਉਹ ਆ ਜਿਹੜਾ ਆਜ਼ਾਦ ਰਹਿਣਾ ਚਾਹੁੰਦਾ, ਤੇ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਹਾਈ ਕਮਾਂਡ ਉਹਨੂੰ ਆਪਣਾ ਮੁੱਖ ਮੰਤਰੀ ਨਹੀਂ ਸਮਝਦੀ ਤੇ ਉਹ ਹਾਈ ਕਮਾਂਡ ਨੂੰ ਕੁਛ ਨਹੀਂ ਸਮਝਦਾ। ਇਹ ਤੋਂ ਬਾਅਦ ਜਿਹੜੀ ਸੀਗੀ ਜੀ ਇਹ ਬਿਆਨਬਾਜ਼ੀ ਖੜਕਣੀ ਸ਼ੁਰੂ ਹੋ ਗਈ। ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਜਿਹੜੀ ਦੀ ਕਹਿ ਦਿੱਤੀ ਕਿ ਤੁਹਾਨੂੰ ਕਿਹਨੇ ਦੱਸਿਆ ਇਹਦੇ ਬਾਰੇ ਦੇ ਵਿੱਚ, ਉਹ ਕਹਿੰਦੇ ਕਿ ਇਹ ਗਲਤ ਬਿਆਨਬਾਜ਼ੀ ਹੈ, ਪਰ ਇਹ ਇੱਕ ਕੈਲਕੂਲੇਟਡ ਗੇਮ ਦੇ ਤਹਿਤ ਜਿਹੜੀ ਇਹਦੀ ਬਿਆਨਬਾਜ਼ੀ ਬੀਜੇਪੀ ਨੇ ਸ਼ੁਰੂ ਕਰ ਦਿੱਤੀ ਹੈ। ਤੇ ਇੱਥੇ ਵਿਜੇ ਸੰਪਲਾ ਜਿਹੜੇ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ,
ਉਹਨਾਂ ਨੇ ਇਹਨੂੰ ਹੋਰ ਅੱਗੇ ਜਿਹੜਾ ਜੀ ਉਹ ਤੋੜ ਦਿੱਤਾ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ 1 ਸਾਲ ਪੂਰਾ ਹੋਣ ਦੇ ਉੱਤੇ ਭਾਜਪਾ ਜਿਹੜੀ ਹੈ 18 ਮਾਰਚ ਨੂੰ ਜਲੰਧਰ ਦੇ ਵਿੱਚ ਰੋਸ ਰੈਲੀ ਕਰੂਗੀ ਔਰ ਕਾਂਗਰਸ ਵੱਲੋਂ ਵਾਅਦਿਆਂ ਦੀ ਪੂਰਤੀ ਦੇ ਵਾਸਤੇ ਜਿਹੜਾ ਕੱਚਾ ਚਿੱਠਾ ਉਹ ਲੋਕਾਂ ਦੇ ਸਾਹਮਣੇ 1 ਸਾਲ ਦੀ ਰਿਪੋਰਟ ਕਾਰਡ ਦੇ ਰੂਪ ਦੇ ਵਿੱਚ ਲਿਆਂਦਾ ਜਿਹੜਾ ਜੀ ਉਹ ਜਾਊਗਾ। ਜੋ ਕੁਝ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨੇ ਗੱਲ ਕਹੀ, ਉਹਨਾਂ ਨੇ ਇਹ ਗੱਲ ਕਹੀ ਕਿ ਕੈਪਟਨ ਅਕਸਰ ਆਪਣੀ ਇੰਟਰਵਿਊ ਦੇ ਦੌਰਾਨ ਪ੍ਰੈਸ ਬਿਆਨ ਦੇ ਰਾਹੀਂ ਦਿਲ ਦੇ ਵਿੱਚ ਹਾਈ ਕਮਾਂਡ ਪ੍ਰਤੀ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਰ ਕਰਦੇ ਆ। ਉਹਨਾਂ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਦੇ ਦੌਰਾਨ ਕੈਪਟਨ ਦੀ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਸੀ ਉਹਦੇ ਵਿੱਚ ਉਹ ਸਪਸ਼ਟ ਕਹਿੰਦੇ ਰਿਹਾ ਕਿ ਉਹਨਾਂ ਨੂੰ ਕੰਮ ਕਰਨਾ ਆਉਂਦਾ, ਕਿਸੇ ਦੇ ਦਖਲ ਦੀ ਜ਼ਰੂਰਤ ਨਹੀਂ। ਔਰ ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਬਿਆਨ ਹੈ ਜੀ ਉਹ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਉਹਨਾਂ ਦੀ ਹਾਈ ਕਮਾਂਡ ਦੇ ਨਾਲ ਬਣਦੀ ਨਹੀਂ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਸੁਨੀਲ ਜਾਖੜ ਹੋਰੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਤਾਂ ਅਸਲ ਦੇ ਵਿੱਚ ਕਬੂਲ ਕੀਤਾ ਕਿ ਰਾਹੁਲ ਗਾਂਧੀ ਦੀ ਅਗਵਾਈ ਦੇ ਹੇਠ ਕਾਂਗਰਸ ਦੇ ਵਿੱਚ ਆਜ਼ਾਦ ਤੇ ਜਮਹੂਰੀ ਸੱਭਿਆਚਾਰ ਕਾਇਮ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਦਰਸਾਏ ਪੰਜਾਬੀਆਂ ਦੇ ਆਤਮ ਸਨਮਾਨ ਵਾਲੇ ਸੁਤੰਤਰ ਚਰਿੱਤਰ ਨੂੰ ਵੀ ਜਿਹੜੀ ਹੈ ਜੀ ਉਹ ਮਾਨਤਾ ਦਿੱਤੀ ਹੈ। ਇਹ ਉਹਨਾਂ ਨੇ ਇਸ ਬਿਆਨ ਦਾ ਤਰਜਮਾ ਕੁਝ ਇਸ ਰੂਪ ਦੇ ਵਿੱਚ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਫੈਲੇ ਤਾਨਾਸ਼ਾਹੀ ਸੱਭਿਆਚਾਰ ਦੇ ਬਿਲਕੁਲ ਉਲਟ, ਜਿਹਦੇ ਤਹਿਤ ਉਹਨਾਂ ਨੇ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ, ਸ਼ਤਰੂਘਨ ਸਿਨਹਾ ਵਰਗੀਆਂ ਬੁਲੰਦ ਤੇ ਤਜਰਬੇਕਾਰ ਆਵਾਜ਼ਾਂ ਨੂੰ ਖਾਮੋਸ਼ ਜਿਹੜਾ ਜੀ ਉਹ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਸੰਬੰਧੀ ਭਾਜਪਾ ਤੋਂ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ, ਭਾਵ ਕਿ ਇਹ ਨਵੀਂ ਜਿਹੜੀ ਸ਼ਬਦੀ ਜੰਗ ਸੀਗੀ ਜੀ ਉਹ ਛਿੜ ਪਈ ਆ ਤੇ ਇਹਦੇ ਹੇਠ ਬਹੁਤ ਸਾਰੇ ਪੰਜਾਬ ਦੇ ਜਿਹੜੇ ਮੁੱਦੇ ਨੇ ਜਿਨ੍ਹਾਂ ਦਾ ਚਰਚਾ ਹੋਣਾ ਚਾਹੀਦਾ ਉਹ ਨਹੀਂ ਜਿਹੜਾ ਜੀ ਉਹ ਹੋ ਰਿਹਾ। ਜੇ ਚਰਚਾ ਨਹੀਂ ਹੋ ਰਿਹਾ ਤਾਂ ਚਰਚਾ ਇਸ ਗੱਲ ਦਾ ਜ਼ਰੂਰ ਹੋ ਰਿਹਾ ਜੀ ਕਿ ਇੱਥੇ ਕਈ ਪੰਜਾਬ ਦੇ ਜਿਹੜੇ ਵਿਧਾਇਕ ਸੀਗੇ ਉਹਨਾਂ ਨੇ ਨਵੀਆਂ ਅਚਕਨਾਂ ਸਵਾਲੀਆਂ ਸੀਗੀਆਂ ਸਹੁੰ ਚੁੱਕਣ ਦੇ ਵਾਸਤੇ, ਪਰ ਹਾਲ ਦੀ ਘੜੀ ਉਹ ਇੱਕ ਪੰਜਾਬੀ ਕਹਾਵਤ ਹੈ ਕਿ ਨਹਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਇਹ ਮੱਖੀ ਇੱਕ ਵਾਰੀ ਫੇਰ ਬਹਿ ਗਈ, ਨਹਾਤੇ ਧੋਤੇ ਫੇਰ ਰਹਿ ਗਏ, ਅਚਕਨਾਂ ਜਿਹੜੀਆਂ ਸੀ ਉਹ ਸਵਾਈਆਂ ਫੇਰ ਰਹਿ ਗਈਆਂ। ਸੰਭਾਵੀ ਰੂਪ ਦੇ ਵਿੱਚ 4 ਤਰੀਕ ਨੂੰ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਣਾ ਸੀਗਾ, ਹੋਇਆ ਨਹੀਂ। ਹੁਣ ਜਿਹੜਾ ਜੀ ਇਹ ਕਿਹਾ ਗਿਆ ਕਿ ਅਸੀਂ ਤਾਂ ਜੀ ਇੱਧਰੋਂ ਤਿਆਰ ਸੀ, ਰਾਹੁਲ ਗਾਂਧੀ ਹੋਰੀ ਨਾਨਕੇ ਚਲੇ ਗਏ, ਉਹ ਉੱਥੋਂ ਜਿਹੜਾ ਜੀ ਜਦੋਂ ਵਾਪਸ ਆਉਣਗੇ ਤੇ ਉਹਨਾਂ ਦੇ ਰੁਝੇਵੇਂ ਇੰਨੇ ਨਹੀਂ ਕਿ ਉਹਨਾਂ ਨੂੰ ਪੰਜਾਬ ਦੇ ਵਾਸਤੇ ਟਾਈਮ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਸਕਣਾ। ਅੱਜ ਲੋਕ ਸਭਾ ਦਾ ਸੈਸ਼ਨ ਜਿਹੜਾ ਉਹ ਸਟਾਰਟ ਹੋ ਰਿਹਾ, ਇਹਦੇ ਦੌਰਾਨ ਕਿਸੇ ਕਿਸਮ ਦੇ ਲੱਗਦਾ ਨੀਗਾ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਵਾਧਾ ਜਿਹੜਾ ਜੀ ਉਹ ਹੋ ਸਕੂਗਾ। ਉਸ ਤੋਂ ਬਾਅਦ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਜੀ ਉਹ ਸੈਸ਼ਨ ਆ ਰਿਹਾ, ਇਹਦੇ ਦੌਰਾਨ ਵੀ ਇਹ ਵਾਧਾ ਸੰਭਵ ਨਹੀਂ ਹੋ ਸਕੂਗਾ। ਹੁਣ ਇਹ ਵਾਧਾ ਲਟਕ ਗਿਆ ਸਮਝੋ, ਕਿੰਨੇ ਚਿਰ ਲਈ ਇਹ ਤਾਂ ਨਹੀਂ ਪਤਾ, ਪਰ ਸੁਭਾਵੀ ਰੂਪ 'ਚ ਅਜੇ ਮਹੀਨੇ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਜਾ ਰਿਹਾ। ਹੁਣ ਇਹ ਵਾਧਾ ਅਪ੍ਰੈਲ ਦੇ ਵਿੱਚ ਜਿਹੜਾ ਜੀ ਉਹ ਹੋ ਸਕਦਾ ਔਰ ਅਪ੍ਰੈਲ ਤੋਂ ਵੀ ਸ਼ਾਇਦ ਜਿਹੜਾ ਜੀ ਉਹ ਗਾਂਹ ਲਟਕ ਸਕਦਾ। ਇਸ ਕਰਕੇ ਜਿਹੜੇ ਸੀਗੇ ਜੀ ਜਿਨ੍ਹਾਂ ਨੇ ਅਚਕਨਾਂ ਸਵਾਈਆਂ ਸੀ ਉਹ ਅਜੇ ਜਿਹੜੀਆਂ ਜੀ ਇਹਨਾਂ ਅਚਕਨਾਂ ਨੂੰ ਟੰਗ ਕੇ ਰੱਖਣਗੇ ਕਿ ਕਦੋਂ ਜਿਹੜੀ ਹੈ ਜੀ ਉਹ ਵਾਰੀ ਆਉਂਦੀ ਆ। ਔਰ ਜਿਸ ਕਿਸਮ ਦੇ ਨਾਲ ਹਾਲਾਤ ਬਦਲ ਰਹੇ ਆ ਇਹ ਨਹੀਂ ਪਤਾ ਕਿ ਗੁਣਾ ਕਿਹਦੇ ਤੋਂ ਲੈ ਕੇ ਕਿਹਦੇ ਉੱਤੇ ਜਿਹੜਾ ਜੀ ਉਹ ਪੈ ਜਾਣਾ। ਤੇ ਇਹ ਜ਼ਰੂਰ ਜਿਹੜਾ ਜੀ ਚੱਲ ਰਿਹਾ ਕਿ ਮਨਪ੍ਰੀਤ ਬਾਦਲ ਜਿਹੜੇ ਕਿ ਫਾਈਨੈਂਸ ਮਾਮਲੇ ਦੇ ਵਿੱਚ ਜਿਹੜੀਆਂ ਕਨਸੂਆਂ ਆ ਰਹੀਆਂ ਨੇ ਕਿ ਉਹ ਬਹੁਤੇ ਸਫਲ ਨਹੀਂ ਹੋ ਸਕੇ, ਕਿਉਂਕਿ 1 ਸਾਲ ਬੀਤ ਗਿਆ। 1 ਸਾਲ ਦੇ ਦੌਰਾਨ ਤੁਸੀਂ ਇਹ ਤਾਂ ਨਹੀਂ ਨਾ ਲੱਭ ਸਕੇ ਕਿ ਕਿੱਥੋਂ ਜਿਹੜਾ ਜੀ ਪੈਸਾ ਆਊਗਾ। ਜਿਹੜੀ ਟੈਕਸ ਉਗਰਾਹੀ ਆ ਉਹ ਇਹ ਕਿਹਾ ਜਾਂਦਾ ਜੀ ਕਿ 47% ਦੇ ਕਰੀਬ ਜਿਹੜੀ ਉਹ ਹੁੰਦੀ ਆ, ਅੰਕੜੇ ਜਿਹੜੇ ਬੋਲਦੇ ਆ, ਭਾਵ ਕਿ ਚੋਰ ਮੋਰੀਆਂ ਲੱਭੀਆਂ ਨਹੀਂ ਜਾ ਸਕੀਆਂ ਕਿ ਕਿੱਥੋਂ ਰੈਵਨਿਊ ਜਨਰੇਟ ਕੀਤਾ ਜਾ ਸਕੇ। ਇਸ ਕਰਕੇ ਉਹਨਾਂ ਦਾ ਤੋੜ ਲੱਭਣ ਦੇ ਯਤਨ ਜਿਹੜੇ ਆ ਜੀ ਉਹ ਜਾਰੀ ਆ। ਇਹ ਯਤਨ ਸਫਲ ਹੁੰਦੇ ਨੇ ਜਾਂ ਨਹੀਂ, ਪਰ ਇਹ ਕਿਹਾ ਜਾ ਰਿਹਾ ਜਿੰਨੀਆਂ ਕਨਸੂਆਂ ਆ ਰਹੀਆਂ ਨੇ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਬ੍ਰਹਮਿੰਦਰਾ ਹੋਰੀ ਸ਼ਾਇਦ ਜਿਹੜਾ ਜੀ ਉਹ ਆ ਸਕਦੇ ਆ ਫਾਈਨੈਂਸ ਮਿਨਿਸਟਰ ਦੇ ਤੌਰ ਦੇ ਉੱਤੇ। ਇਹ ਅਜੇ ਅਟਕਲਾਂ ਨੇ ਇਸ ਕਰਕੇ ਕਿਉਂਕਿ ਮਹੀਨਾ ਲੱਗਣਾ ਜਿਹੜਾ ਦੀ ਵਾਧੇ ਦੇ ਵਿੱਚ, ਉਦੋਂ ਤੱਕ ਮਹਿਜ਼ ਅਟਕਲਾਂ ਹੀ ਜਿਹੜੀਆਂ ਉਹ ਰਹਿਣਗੀਆਂ। ਤੇ ਜਾਂਦੇ ਜਾਂਦੇ ਨੈਸ਼ਨਲ ਜਿਹੜੀ ਪੋਲੀਟਿਕਸ ਹੈ ਜਾਂ ਉੱਤਰ ਪ੍ਰਦੇਸ਼ ਦੀ ਪੋਲੀਟਿਕਸ ਹੈ ਉਹਦੀ ਵੀ ਗੱਲ ਕਰ ਦਈਏ ਕਿ ਉੱਤਰ ਪ੍ਰਦੇਸ਼ ਦੇ ਵਿੱਚ ਰਾਜਨੀਤੀ 'ਚ ਇੱਕ ਵੱਡਾ ਫੇਰ ਬਦਲ ਹੋਇਆ। ਇਹਦੇ ਵਿੱਚ ਗੋਰਖਪੁਰ ਤੇ ਫੂਲਪੁਰ ਲੋਕ ਸਭਾ ਹਲਕੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਨੇ ਰਾਜ ਸਭਾ ਲਈ ਆਪਣਾ ਸਾਂਝਾ ਵਿਰੋਧੀ ਉਮੀਦਵਾਰ ਐਲਾਨਣ ਦਾ ਫੈਸਲਾ ਕੀਤਾ। ਬਸਪਾ ਆਗੂ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੇ ਵਿਰੋਧ ਦੇ ਵਿੱਚ ਇਹ ਫੈਸਲਾ ਕੀਤਾ ਗਿਆ। ਗੋਰਖਪੁਰ ਲੋਕ ਸਭਾ ਦੀ ਸੀਟ ਯੋਗੀ ਆਦਿੱਤਿਆਨਾਥ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਫੂਲਪੁਰ ਦੀ ਸੀਟ ਕੇਸ਼ਵ ਪ੍ਰਸਾਦ ਮੌਰਿਆ ਦੇ
ਡਿਪਟੀ ਮੁੱਖ ਮੰਤਰੀ ਬਣਨ ਕਰਕੇ ਖਾਲੀ ਹੋਈ ਹੈ। ਇਹ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਵੱਡੇ ਆਗੂ ਇਸ ਮੁੱਦੇ ਤੇ ਕਈ ਮੀਟਿੰਗਾਂ ਗੋਰਖਪੁਰ ਤੇ ਫੂਲਪੁਰ ਦੇ ਵਿੱਚ ਹੋਈਆਂ ਸੀ, ਜਿਹਦੇ ਤਹਿਤ ਇਹ ਸਮਝੌਤਾ ਸਿਰੇ ਚੜਿਆ। ਮਾਇਆਵਤੀ ਆਪਣੀਆਂ 19 ਵੋਟਾਂ, ਕਾਂਗਰਸ ਦੀਆਂ 7 ਵੋਟਾਂ ਤੇ ਸਮਾਜਵਾਦੀ ਪਾਰਟੀ ਦੀਆਂ ਵੋਟਾਂ ਦੇ ਨਾਲ ਇੱਕ ਲੋਕ ਸਭਾ ਚੋਣ ਜਿਹੜੀ ਆ ਉਹ ਜਿੱਤ ਸਕਦੀ ਆ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਬਸਪਾ ਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਜਿਹੜਾ ਜੀ ਉਹਦੇ ਵਾਸਤੇ ਇਹ ਕਿਹਾ ਕਿ ਇਹ 19 ਦੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਸਮਝੌਤਾ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਮੈਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਗੋਰਖਪੁਰ ਤੇ ਫੂਲਪੁਰ ਤੋਂ ਆਪਣਾ ਉਮੀਦਵਾਰ ਨਹੀਂ ਉਤਾਰ ਰਹੀ, ਇਹਦੇ ਕਰਕੇ ਪਾਰਟੀ ਨੇ ਸਮਾਜਵਾਦੀ ਪਾਰਟੀ ਨੂੰ ਇਹਨਾਂ ਹਲਕਿਆਂ ਤੋਂ ਸਮਰਥਨ ਦੇਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਇਹ ਇੱਕ ਨਵਾਂ ਗੱਠਜੋੜ ਜਿਹੜਾ ਜੀ ਉਹ ਉੱਭਰ ਕੇ ਸਾਹਮਣੇ ਆ ਰਿਹਾ। ਇਹਨੂੰ ਸੰਭਾਵੀ ਰੂਪ ਦੇ ਵਿੱਚ ਜਿਹੜਾ ਜੀ ਉਹ ਵੇਖਿਆ ਜਾ ਸਕਦਾ ਹੈ ਕਿ 19 ਦੇ ਵਾਸਤੇ ਵੀ ਇਹਦੇ ਉੱਤੇ ਅੱਗੋਂ ਜਿਹੜੀ ਹੈ ਜੀ ਉਹ ਗੱਲ ਹੋਵੇ। ਇੱਕ ਗੱਲ ਜ਼ਰੂਰ ਪੱਕੀ ਹੈ ਕਿ ਜਿਹੜੇ ਖੱਖੜੀਆਂ ਕਰੇਲੇ ਹੋਈ ਪਈ ਜਿਹੜੀ ਵਿਰੋਧੀ ਧਿਰਾਂ ਨੇ, ਜੇ ਉਹ ਰਲ ਕੇ ਜਿਹੜਾ ਜੀ 19 ਦੀਆਂ ਚੋਣਾਂ ਨਾ ਲੜੀਆਂ ਤਾਂ ਇਹਦਾ ਜਿਹੜਾ ਸਿੱਧਾ ਅਸਰ ਹੈ ਉਹ ਪਊਗਾ ਜੀ ਭਾਰਤੀ ਰਾਜਨੀਤੀ ਦੇ ਉੱਤੇ। ਜੇ ਆਪਾਂ ਗੱਲ ਕਰੀਏ ਕਿ ਜਿਹੜਾ ਅੰਕੜਿਆਂ ਦੀ, ਤਾਂ 31% ਵੋਟਾਂ ਜਿਹੜੀਆਂ ਜੀ ਉਹ ਬੀਜੇਪੀ ਨੇ 14 ਦੇ ਵਿੱਚ ਜਿਹੜੀਆਂ ਉਹ ਲਈਆਂ ਸੀਗੀਆਂ, ਔਰ 69% 69% ਜਿਹੜਾ ਵੋਟ ਬੈਂਕ ਹੈ ਉਹ ਖਿਲਰਿਆ ਆ। ਜੇ ਅੱਧਾ ਵੋਟ ਬੈਂਕ ਵੀ ਉਹ ਇਕੱਠਾ ਹੋ ਜਾਂਦਾ 69% ਦਾ, ਤਾਂ ਜਿਹੜੀ ਤਸਵੀਰ ਹੈ ਉਹ ਬਦਲਵੇਂ ਰੂਪ ਦੇ ਵਿੱਚ ਸਾਹਮਣੇ ਆ ਸਕਦੀ ਹੈ। ਪਰ ਫਿਰ ਜਿਹੜੀ ਹਿੰਡ ਆਕੜ ਜਿਹੜੀ ਹੈ ਜੀ ਉਹ ਛੱਡਣੀ ਪਊਗੀ ਲੀਡਰਾਂ ਨੂੰ, ਜੇ ਉਹ ਇਕੱਠੇ ਹੋ ਕੇ ਚੋਣਾਂ ਜਿਹੜੀਆਂ ਜੀ ਲੜਦੇ ਆ। ਇਹਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਲੀਡ ਲੈ ਸਕਦੀ ਆ ਜਾਂ ਨਹੀਂ, ਇਹ ਵੀ ਬੜਾ ਕੁਝ ਜਿਹੜਾ ਜੀ ਉਹ ਨਿਰਭਰ ਹੋਊਗਾ ਕਿ ਕਿੰਨੇ ਕੁ ਨੂੰ ਥੱਲੇ ਲਿਆ ਸਕਦੀ ਹੈ। ਔਰ ਖੱਬੇ ਸੱਜੇ ਜਿਨ੍ਹਾਂ ਦੇ ਤਕਰੀਬਨ ਇੱਕ ਕਰਕੇ ਸਾਰੇ ਕਿਲੇ ਜਿਹੜੇ ਸੀ ਉਹ ਢਹਿ ਜੇ, ਤ੍ਰਿਪੁਰਾ ਵਾਲਾ ਜਿਹੜਾ ਜੀ ਉਹ ਲਾਸਟ ਕਹਿ ਲਓ, ਉਹ ਵੀ ਕੋਈ ਸਮਝ ਤੋਂ ਜਿਹੜਾ ਜੀ ਉਹ ਕੰਮ ਲੈਂਦੇ ਆ ਜਾਂ ਨਹੀਂ, ਇਹ ਨਿਰਭਰ ਕਰੂਗਾ 19 ਦੀਆਂ ਚੋਣਾਂ ਦੇ ਉੱਤੇ। ਬਹੁਤ ਮਿਹਰਬਾਨੀ ਦਿਲਪ੍ਰੀਤ, ਧੰਨਵਾਦ। ਔਰ ਮੇਰੀ ਤੁਹਾਡੀ ਮੁਲਾਕਾਤ ਕੱਲ ਨੂੰ ਹੋਊਗੀ ਜੀ ਦੁਬਾਰਾ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਅੱਜ ਦੀਆਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਤੇ ਇੱਦਾਂ ਹੀ ਅਸੀਂ ਲੈਂਦੇ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ USA।